ਤੇ ਇਮੀਗ੍ਰੇਸ਼ਨ ਦੇ ਮਾਮਲਿਆਂ ਦੀ ਜੇਕਰ ਗੱਲ ਕਰੀਏ ਤਾਂ ਅੱਜ ਇੱਕ ਹੋਰ ਖਬਰ ਦੀ ਜਿਹੜੀ ਹੈ ਖਾਸੀ ਚਰਚਾ ਹੋ ਰਹੀ ਹੈ। ਆਪਾਂ ਦੇਖਿਆ ਕਿ ਅਮਰੀਕਾ ਦੇ ਵਿੱਚ ਜਿਹੜਾ ਅਮਰੀਕਾ ਹੁਣ ਤੱਕ ਜਿਹੜੇ ਇਮੀਗ੍ਰੈਂਟਾਂ ਦੇ ਉੱਤੇ ਬੜਾ ਲਿਬਰਲ ਸੀਗਾ ਇਮੀਗ੍ਰੇਸ਼ਨ ਦੇ ਮਾਮਲੇ ਦੇ ਉੱਤੇ, ਤੇ ਇੱਥੋਂ ਜੇ ਤੁਸੀਂ ਕਿਸੇ ਵੀ ਮਾਮਲੇ ਦੇ ਵਿੱਚ ਕੋਈ ਸ਼ਰਤ ਪੂਰੀ ਕਰਦੇ ਹੋ ਤਾਂ ਗ੍ਰੀਨ ਕਾਰਡ ਲੈਣਾ ਕੋਈ ਬਾਹਲਾ ਔਖਾ ਜਾਂ ਲੰਮਾ ਚੌੜਾ ਕੰਮ ਨਹੀਂ ਸੀ। ਉਹ ਗੱਲ ਵੱਖਰੀ ਹੈ ਵੀ ਵੱਖ-ਵੱਖ ਦੇਸ਼ਾਂ ਦੇ ਮਾਮਲੇ ਦੇ ਵਿੱਚ ਇਹ ਜਿਹੜੀ ਲਿਸਟ ਆ ਉਹ ਲੰਬੀ ਆ। ਹੁਣ ਅਮਰੀਕਾ ਨੇ ਸਖਤੀ ਕਰ ਦਿੱਤੀ ਹੈ ਇਸ ਮਾਮਲੇ ਦੇ ਵਿੱਚ ਵੀ ਕਿ ਜਿਹੜਾ ਬੰਦਾ ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਲੈਣਾ ਚਾਹੁੰਦਾ ਜਾਂ ਕਿਸੇ ਵੀ ਤਰ੍ਹਾਂ ਸਿਟੀਜ਼ਨਸ਼ਿਪ ਲੈਣੀ ਚਾਹੁੰਦਾ ਤਾਂ ਉਹਨੂੰ ਹੁਣ ਸਕਰੀਨਿੰਗ ਦੇ ਵਿੱਚੋਂ ਗੁਜ਼ਰਨਾ ਪਊਗਾ, ਜਿਹਨੂੰ ਨਾਂ ਦਿੱਤਾ ਗਿਆ ਐਂਟੀ ਅਮਰੀਕਨਿਜ਼ਮ। ਅਥਾਰਟੀਜ਼ ਦਾ ਕਹਿਣਾ ਇਹ ਹੈ ਕਿ ਇਸ ਦੇ ਮਾਮਲੇ ਦੇ ਵਿੱਚ ਅਸੀਂ ਜਾਂਚ ਕਰਾਂਗੇ ਵੀ ਉਹ ਬੰਦਾ ਕਿਸੇ ਤਰ੍ਹਾਂ ਅਮਰੀਕਾ ਵਿਰੋਧੀ ਤਾਕਤਾਂ ਦੀ ਕਿਤੇ ਹਮਾਇਤ ਤਾਂ ਨਹੀਂ ਕਰਦਾ ਸੀਗਾ, ਜਾਂ ਉਹਨੇ ਕਿਸੇ ਸਮੇਂ ਅਮਰੀਕਾ ਦੀ ਵਿਰੋਧਤਾ ਤਾਂ ਨਹੀਂ ਕੀਤੀ ਕਿਸੇ ਮਾਮਲੇ ਦੇ ਵਿੱਚ ਬੇਲੋੜੀ, ਜਾਂ ਉਹਨੇ ਜਿਊਸ਼ ਦਾ ਕਿਸੇ ਤਰੀਕੇ ਨਾਲ ਵਿਰੋਧ ਕੀਤਾ ਹੋਵੇ, ਜਾਂ ਉਹਦੀ ਜਿਹੜੀ ਅਮਰੀਕਾ ਜਿਨ੍ਹਾਂ ਨੂੰ ਅੱਤਵਾਦੀ ਜਥੇਬੰਦੀਆਂ ਮੰਨਦਾ ਜਾਂ ਜਿਹੜੇ ਖਿੱਤਿਆਂ ਦੇ ਵਿੱਚ ਅਮਰੀਕਾ ਦੀ ਵਿਰੋਧਤਾ ਖੁੱਲ੍ਹ ਕੇ ਕੀਤੀ ਜਾਂਦੀ ਹੈ, ਬੜੀ ਕੱਟੜ ਆਲੋਚਕ ਨੇ, ਕਿ ਉਹਨਾਂ ਨੂੰ ਉਹ ਹਮਾਇਤ ਤਾਂ ਨਹੀਂ ਦਿੰਦਾ ਕਿਸੇ ਤਰੀਕੇ ਦੇ ਨਾਲ। ਉਹ ਕਹਿੰਦੇ ਵੀ ਜੇ ਤੁਸੀਂ ਇੱਥੇ ਕੰਮ ਕਰਨਾ ਚਾਹੁੰਦੇ ਹੋ ਕੋਈ ਦਿੱਕਤ ਨਹੀਂ, ਜੇ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਕੋਈ ਦਿੱਕਤ ਨਹੀਂ, ਪਰ ਜੇਕਰ ਤੁਸੀਂ ਅਮਰੀਕਾ ਦੇ ਵਿਰੁੱਧ ਕੋਈ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਜੇ ਸੌਖੀ ਜਿਹੜੀ ਸਿਟੀਜ਼ਨਸ਼ਿਪ ਹੈ, ਇਹ ਨਹੀਂਗਾ ਕਿ ਤੁਸੀਂ ਇੱਕ ਪਾਸੇ ਅਮਰੀਕਾ ਦੇ ਵਿਰੁੱਧ ਕੁਝ ਕਿਸੇ ਚੀਜ਼ ਦੇ ਵਿੱਚ ਇਨਵੋਲਵ ਹੋ, ਕੋਈ ਜਿਹੜੀ ਅਮਰੀਕਾ ਨੂੰ ਕਿਸੇ ਵੀ ਤਰੀਕੇ ਦਾ ਨੁਕਸਾਨ ਕਰ ਰਹੀ ਹੈ, ਤੇ ਦੂਜੇ ਪਾਸੇ ਤੁਸੀਂ ਸਿਟੀਜ਼ਨਸ਼ਿਪ ਵੀ ਲੈ ਲਓ। ਉਹ ਚੀਜ਼ ਨਹੀਂ ਹੁਣ ਕਹਿੰਦੇ ਚੱਲਣੀ। ਇਹ ਕਹਿੰਦੇ ਵੀ ਅਮਰੀਕਾ ਦੇ ਵਿੱਚ ਰਹਿਣਾ, ਅਮਰੀਕਾ ਦੇ ਵਿੱਚ ਕੰਮ ਕਰਨਾ, ਇਹ ਇੱਕ ਪ੍ਰਿਵਿਲੇਜ ਆ, ਹੁਣ ਇਹ ਰਾਈਟ ਨਹੀਂ ਰਹਿਣਾ। ਹਾਲਾਂਕਿ ਪਹਿਲਾਂ ਇਹ ਰਾਈਟ ਵਾਂਗੂ ਹੀ ਲੋਕ ਯੂਜ਼ ਕਰਦੇ ਸੀ ਇਹਨੂੰ। ਇਹ ਚੀਜ਼ਾਂ ਆਪਾਂ ਦੇਖਿਆ ਉਸ ਚੀਜ਼ ਤੋਂ ਬਾਅਦ ਆਈਆਂ ਨੇ ਜਦੋਂ ਅਮਰੀਕਾ ਦੇ ਵਿਦਿਅਕ ਅਦਾਰਿਆਂ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਜਿਹੜੇ ਫਿਲਸਤੀਨ ਦੇ ਹੱਕ ਦੇ ਵਿੱਚ ਰੋਸ ਮੁਜ਼ਾਹਰੇ ਹੋਏ ਸੀ। ਉਸ ਤੋਂ ਬਾਅਦ ਆਪਾਂ ਦੇਖਿਆ ਕਿ ਬਹੁਤ ਸਾਰੀਆਂ ਗ੍ਰਿਫਤਾਰੀਆਂ ਵੀ ਹੋਈਆਂ ਸੀ। ਅਮਰੀਕਾ ਦੇ ਵਿੱਚ ਜਿਹੜੇ ਲੋਕ ਨੇ ਇਹਨੂੰ ਦੋ ਤਰੀਕਿਆਂ ਦੇ ਨਾਲ ਦੇਖ ਰਹੇ ਨੇ। ਪਹਿਲੇ ਉਹ ਇੱਕ ਤਾਂ ਜਿਹੜੇ ਮਤਲਬ ਜਿਨ੍ਹਾਂ ਨੂੰ ਲੱਗਦਾ ਕਿ ਇਹ ਜਿਹੜੇ ਰੋਸ ਮੁਜ਼ਾਹਰੇ ਨੇ ਬੇਲੋੜੇ ਨੇ, ਤੇ ਜਿਹੜਾ ਬੰਦਾ ਅਮਰੀਕਾ ਦੇ ਵਿੱਚ ਪਹੁੰਚ ਗਿਆ ਉਹ ਕਿਸੇ ਵੀ ਗੱਲ ਤੇ ਆਪਣਾ ਪੱਖ ਨਹੀਂ ਰੱਖ ਸਕਦਾ। ਦੂਜੀ ਧਿਰ ਉਹ ਆ ਜਿਹੜੀ ਕਹਿੰਦੀ ਹੈ ਕਿ ਅਮਰੀਕਾ ਦੁਨੀਆ ਭਰ ਦੇ ਵਿੱਚ ਫਰੀडम ਆਫ ਐਕਸਪ੍ਰੈਸ਼ਨ, ਰਾਈਟ ਆਫ ਸਪੀਚ ਦੇ ਲਈ ਜਾਣਾ ਜਾਂਦਾ, ਤੇ ਅਮਰੀਕਾ ਨਾ ਸਿਰਫ ਜਾਣਾ ਜਾਂਦਾ ਬਲਕਿ ਇਹਨਾਂ ਗੱਲਾਂ ਦੀ, ਦੋਨਾਂ ਰਾਈਟਸ ਦੀ ਐਡਵੋਕੇਸੀ ਵੀ ਕਰਦਾ। ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ, ਜਿਵੇਂ ਤੁਸੀਂ ਦੇਖਿਆ ਹੋਣਾ ਕਿ ਜਦੋਂ ਵੀ ਭਾਰਤ ਦੇ ਵਿੱਚ ਆਪਾਂ ਉੱਥੇ ਪ੍ਰੈਸ ਦਾ ਇੰਡੈਕਸ ਦੇਖਦੇ ਹਾਂ, ਜਦੋਂ ਆਪਾਂ ਉੱਥੇ ਪੱਤਰਕਾਰਾਂ ਦੀ ਹਾਲਤ ਦੇਖਦੇ ਹਾਂ, ਜਦੋਂ ਉੱਥੇ ਜੋ ਵੀ ਕੋਈ ਗੱਲ ਕਰਦਾ, ਕੋਈ ਆਪਦੀ ਗੱਲ ਕਰਦਾ, ਰਾਈਟ ਦੀ ਗੱਲ ਕਰਦਾ, ਮਾਈਨੋਰਟੀਜ਼ ਦੀ ਗੱਲ ਕਰਦਾ, ਜਾਂ ਹੱਕਾਂ ਦੀ ਗੱਲ ਕਰਦਾ, ਪੰਜਾਬ ਦੀ ਗੱਲ ਕਰਦਾ, ਉਹਨਾਂ ਨੂੰ ਨਾ ਸਿਰਫ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਂਦਾ ਬਲਕਿ ਉਹਨਾਂ ਦੇ ਚੈਨਲ ਤੱਕ ਬੰਦ ਕਰ ਦਿੱਤੇ ਜਾਂਦੇ ਆ। ਪੰਜਾਬੀ ਅਸੀਂ ਉਹਨਾਂ ਦੇ ਵਿੱਚੋਂ ਇੱਕ ਆ ਵੀ ਹੱਕ ਸੱਚ ਦੀ ਗੱਲ ਨਹੀਂ ਅਸੀਂ ਕਿਸੇ ਨੂੰ ਕਹਿਣ ਦੇਣੀ। ਤਾਂ ਅਮਰੀਕਾ ਉੱਥੇ ਵੀ ਉਹਨਾਂ ਨੂੰ ਐਡਵੋਕੇਸੀ ਕਰਦਾ ਉਹਨਾਂ ਦੀ ਕਿ ਬਈ ਨਹੀਂ, ਇਹ ਤੁਸੀਂ ਗਲਤ ਕਰ ਰਹੇ ਹੋ, ਤੁਸੀਂ ਫਰੀडम ਆਫ ਸਪੀਚ ਤੇ ਰਾਈਟ ਆਫ ਐਕਸਪ੍ਰੈਸ਼ਨ ਨੂੰ ਦਬਾ ਨਹੀਂ ਸਕਦੇ। ਸੋ ਇਹ ਬੰਦੇ ਇਹਨਾਂ ਚੀਜ਼ਾਂ ਨੂੰ ਦੋਨਾਂ ਧਿਰਾਂ ਦੇ ਨਾਲ ਦੇਖਿਆ, ਦੋਨਾਂ ਪੱਖਾਂ ਤੋਂ, ਦੋਨਾਂ ਪਹਿਲੂਆਂ ਤੋਂ ਦੇਖਿਆ ਜਾ ਰਿਹਾ ਹੈ। ਪਰ ਇਹਦੀ ਚਰਚਾ ਇਸ ਪੱਧਰ ਤੇ ਹੋ ਚੁੱਕੀ ਹੈ ਕਿ ਹੁਣ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਸਕਰੀਨਿੰਗ ਜਿਹੜੀ ਆ ਉਹ ਇੰਨੀ ਸਖਤ ਹੋਊਗੀ, ਇੰਨੀ ਜਿਹੜੀ ਆ ਬਰੀਕੀ ਦੇ ਨਾਲ ਹੋਊਗੀ ਕਿ ਤੁਸੀਂ ਉਹਨਾਂ ਚੀਜ਼ਾਂ ਦੇ ਵਿੱਚੋਂ, ਪੜਾਵਾਂ ਦੇ ਵਿੱਚੋਂ ਤੁਹਾਨੂੰ ਲੰਘਣਾ ਪੈਣਾ। ਆਪਾਂ ਪਹਿਲਾਂ ਵੀ ਖਬਰਾਂ ਕੀਤੀਆਂ ਸੀਗੀਆਂ ਜਿਹਦੇ ਵਿੱਚ ਤੁਹਾਨੂੰ ਇਹ ਕਿਹਾ ਗਿਆ ਸੀਗਾ, ਦੱਸਿਆ ਸੀਗਾ ਕਿ ਭਾਰਤ ਦੇ ਵਿੱਚੋਂ ਜੇ ਕਿਸੇ ਨੇ ਅਮਰੀਕਾ ਦਾ ਟੂਰਿਸਟ ਵੀਜ਼ਾ ਵੀ ਲੈਣਾ ਜਾਂ ਹੋਰ ਕੋਈ ਵੀ ਵੀਜ਼ਾ ਜਿਹੜਾ ਲਾਭ ਲੈਣਾ, ਤਾਂ ਉਹਨੂੰ ਆਪਣੇ ਸੋਸ਼ਲ ਮੀਡੀਆ ਹੈਂਡਲਸ ਦੀ ਜਿਹੜੀ ਪੂਰੀ ਜਾਣਕਾਰੀ ਹੈ ਡਿਟੇਲ ਦੇ ਵਿੱਚ ਉਹ ਦੱਸਣੀ ਪਊਗੀ। ਜੇਕਰ ਕੋਈ ਬੰਦਾ ਭੁਲੇਖੇ ਨਾਲ ਜਾਂ ਕਿਸੇ ਵੀ ਤਰੀਕੇ ਨਾਲ ਅਮਰੀਕਾ ਪਹੁੰਚ ਗਿਆ ਵੀਜ਼ਾ ਲੈ ਕੇ ਤੇ ਉਹਨੇ ਦੱਸਿਆ ਨਹੀਂ, ਤਾਂ ਉਹ ਕਹਿੰਦੇ ਕਿ ਅਧਿਕਾਰੀ ਜਿਹੜਾ ਉੱਥੇ ਇਮੀਗ੍ਰੇਸ਼ਨ ਦਾ ਅਧਿਕਾਰੀ ਆ ਉਹ ਇਹ ਰਾਈਟ ਰੱਖਦਾ ਕਿ ਉਹ ਤੁਹਾਡੇ ਸੋਸ਼ਲ ਮੀਡੀਆ ਹੈਂਡਲ ਦੀ ਜਾਂਚ ਕਰੂਗਾ। ਜੇਕਰ ਉਹਨੂੰ ਲੱਗਿਆ ਕਿ ਕੁਝ ਚੀਜ਼ਾਂ ਸ਼ੱਕੀ ਨੇ ਜਾਂ ਅਮਰੀਕਾ ਦੇ ਉਲਟ ਨੇ ਜਾਂ ਤੁਸੀਂ ਇੱਥੇ ਆ ਕੇ ਕੁਝ ਕਰ ਸਕਦੇ ਹੋ, ਤਾਂ ਤੁਹਾਡਾ ਵੀਜ਼ਾ ਔਨ ਦੀ ਸਪੌਟ ਵੀ ਉਹ ਕੈਂਸਲ ਕਰ ਸਕਦਾ ਤੇ ਤੁਹਾਨੂੰ ਉੱਥੋਂ ਹੀ ਵਾਪਸ ਜਿਹੜਾ ਉਹ ਤੁਹਾਡੇ ਮੁਲਕ, ਨਾ ਸਿਰਫ ਭਾਰਤ, ਕਿਸੇ ਵੀ ਮੁਲਕ ਦੇ ਵਿੱਚ ਉਹ ਭੇਜ ਸਕਦਾ। ਸੋ ਬਹੁਤ ਲੋਕਾਂ ਨੂੰ ਇਹ ਵੀ ਜਿਹੜੀ ਜਾਣਕਾਰੀ, ਇਹ ਵੀ ਜਿਹੜੀ ਅਪਡੇਟ ਆ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਡਰਾਵਣੀ ਲੱਗੂਗੀ, ਪਰ ਇਹ ਡਰਾਵਣੀ ਨਹੀਂ ਹੈ। ਇਹ ਆਪਾਂ ਤੁਹਾਨੂੰ ਅਲਰਟ ਕਰ ਰਹੇ ਹਾਂ ਇੱਕ ਤਰੀਕੇ ਦੇ ਨਾਲ ਕਿ ਐਂਟੀ ਅਮਰੀਕਨਿਜ਼ਮ ਨਾਂ ਦਾ ਇੱਕ ਜਿਹੜਾ ਨਵਾਂ ਇਹਨਾਂ ਨੇ ਫਾਰਮੂਲਾ ਕੱਢਿਆ, ਜਿਹਦੇ ਤਹਿਤ ਅਮਰੀਕਾ ਦਾ ਵਿਰੋਧ ਕਰਨ ਵਾਲਾ, ਅਮਰੀਕਾ ਦੀ ਆਲੋਚਨਾ ਕਰਨ ਵਾਲਾ, ਜਾਂ ਅਮਰੀਕਾ ਨੂੰ ਜਿਹੜੀਆਂ ਜਥੇਬੰਦੀਆਂ ਤੋਂ, ਅੱਤਵਾਦ ਤੋਂ ਖਤਰਾ ਹੈ, ਉਹਨਾਂ ਦੀ ਹਮਾਇਤ ਕਰਨ ਵਾਲਾ ਬੰਦਾ ਹੁਣ ਇਹ ਇਮੀਗ੍ਰੇਸ਼ਨ ਦੇ ਲਾਭ ਨਹੀਂ ਲੈ ਸਕੂਗਾ ਜੀ। ਸੋ ਬਿਲਕੁਲ, ਸੋ ਐਂਟੀ ਇਮੀਗ੍ਰੇਸ਼ਨ, ਐਂਟੀ ਅਮਰੀਕਨ ਵਿਊਜ਼ ਜੋ ਹੋਊਗੇ ਜਾਂ ਸੋ ਉਹ ਇਮੀਗ੍ਰੇਸ਼ਨ ਦੇ ਬੈਨੀਫਿਟਸ ਨਹੀਂ ਲੈ ਸਕਣਗੇ। ਉਹ ਕਿੱਦਾਂ ਇਹ ਪ੍ਰੂਵ ਕਰੂਗੇ? ਸੋਸ਼ਲ ਮੀਡੀਆ ਨੂੰ ਚੈੱਕ ਕਰੂਗੇ, ਹੋਰ ਕਿਤੇ ਕਿਤੇ ਚੈੱਕ ਕਰੂਗੇ। ਇਹ ਕਾਫੀ ਜਿਹੜੀ ਸਖਤੀ ਆ ਹੋਣ ਜਾ ਰਹੀ ਆ। ਸੋ ਜਦੋਂ ਵੀ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਕਮੈਂਟ ਪਾਉਂਦੇ ਆ, ਉਹਨੂੰ ਜਿਹੜਾ ਧਿਆਨ 'ਚ ਰੱਖੋ ਵੀ ਕਿਸ ਤਰ੍ਹਾਂ ਦਾ ਜਿਹੜਾ ਤੁਸੀਂ ਕਮੈਂਟ ਆ ਉਹ ਪਾ ਰਹੇ ਹੈਗੇ। ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਪ੍ਰੈਜ਼ੀਡੈਂਟ ਟਰੰਪ ਜਾਂ ਜਿਹੜਾ ਗਵਰਨਰ ਗੈਬਨ ਨਿਊਸਮ ਉਹਦਾ ਵਿਰੋਧ ਨਹੀਂ ਕਰਨਾ। ਬਿਲਕੁਲ, ਆਪਾਂ ਸਾਰੇ ਅਮਰੀਕਨ ਆ, ਅਮਰੀਕਨ ਦੇ ਹੱਕ ਦੇ ਵਿੱਚ ਆ, ਪਰ ਜੇ ਕੋਈ ਪੋਲੀਟੀਸ਼ੀਅਨ ਗਲਤੀ ਕਰਦਾ ਤੇ ਉਹਦਾ ਜਿਹੜਾ ਆ ਵਿਰੋਧ ਕਰਨਾ ਹੈਗਾ ਤੇ ਉਹ ਐਕਸਪੋਜ਼ ਵੀ ਕਰਨਾ ਹੈਗਾ। ਜੀ ਜੀ।